अस्सलाम वालेकुम नाजरीन, भुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। ਦਿਨ ਨੂੰ ਰਾਜ ਫਰੰਗੀ ਦਾ ਤੇ ਰਾਤ ਨੂੰ ਰਾਜ ਮਲੰਗੀ ਦਾ। ਇਹ ਡਾਇਲਾਗ ਤੁਸੀਂ ਬੜੀ ਦੇਰ ਤੋਂ ਸੁਣਦੇ ਆ ਰਹੇ ਹੋ। ਮਤਲਬ ਜਿਹੜੀ ਮੇਰੇ ਹਮਅਸਰ ਨੇ, ਮੇਰੇ ਜ਼ਮਾਨੇ ਦੇ ਲੋਕ ਨੇ, ਉਹ ਬਚਪਨ ਤੋਂ ਲੈ ਕੇ ਅਸੀਂ ਕਮ ਸੇ ਕਮ ਇਹ ਸੁਣਦੇ ਆ ਰਹੇ ਹਾਂ ਤੇ ਸਾਡੇ ਤੋਂ ਪਹਿਲਿਆਂ ਨੇ ਵੀ ਸੁਣਿਆ। ਉਹਦੀ ਵਜ੍ਹਾ ਇਹ ਵੇ ਕਿ ਇਹ ਡਾਇਲਾਗ ਜਦੋਂ ਪਹਿਲੀ ਵਾਰੀ ਬੋਲਿਆ ਗਿਆ ਉਦੋਂ ਬਰੇ ਸਗੀਰ ਦੇ ਉੱਤੇ ਅੰਗਰੇਜ਼ ਦੀ ਹਕੂਮਤ ਸੀ। ਉਦੋਂ ਇੱਕ ਬੰਦੇ ਦਾ ਨਾਂ ਸੀ ਮਲੰਗੀ। ਜਬਰੂ ਤੇ ਮਲੰਗੀ ਦੋ ਕਿਰਦਾਰ ਤੁਸੀਂ ਯਕੀਨਨ ਸਾਰਿਆਂ ਨੇ ਉਹਨਾਂ 'ਤੇ ਫਿਲਮਾਂ ਵੀ ਬੜੀਆਂ ਤੁਸੀਂ ਵੇਖਿਆ ਹੋਏਗਾ। ਉਹ ਮਲੰਗੀ ਜਿਹੜਾ ਹੈ ਇਹ ਉਹਦਾ ਡਾਇਲਾਗ ਸੀ ਕਿ ਦਿਨ ਨੂੰ ਰਾਤ ਫਰੰਗੀ ਦਾ, ਰਾਤ ਨੂੰ ਰਾਜ ਮਲੰਗੀ ਦਾ। ਅੱਛਾ, ਉਹ ਮਲੰਗੀ ਜਿਹੜਾ ਸੀ ਪੰਜਾਬ ਦਾ ਸੂਰਮਾ ਪੁੱਤਰ ਸੀ, ਪੰਜਾਬ ਦਾ ਲਜਪਾਲ ਪੁੱਤਰ ਸੀ, ਜਿਹੜਾ ਆਪਣੇ ਦੇਸ਼ ਦੀ, ਆਪਣੀ ਮਿੱਟੀ ਦੀ ਆਜ਼ਾਦੀ ਲਈ ਅੰਗਰੇਜ਼ਾਂ ਖਿਲਾਫ ਲੜਦਾ ਰਿਹਾ। ਲੇਕਿਨ ਜਿਹੜੇ ਮਲੰਗੀ ਦੀ ਅੱਜ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਵਾਂ, ਉਹ ਇੰਤਹਾਈ ਬੇਗੈਰਤ ਔਰ ਇਸ ਕਾਬਲ ਹੈ ਕਿ ਉਹਨੂੰ ਗਾਲਾਂ ਕੱਢੀਆਂ ਜਾਣ, ਔਰ ਲੋਕ ਗਾਲਾਂ ਕੱਢਦੇ ਵੀ ਨੇ, ਮੈਂ ਵੀ ਕੱਢਣਾ ਵਾਂ। ਤੁਸੀਂ ਵੀ ਯਕੀਨਨ ਜਦੋਂ ਇਹ ਸਟੋਰੀ ਸੁਣੋਗੇ ਉਸ ਤੋਂ ਬਾਅਦ ਤੁਸੀਂ ਵੀ ਉਹਦੇ 'ਤੇ ਲਾਹਨਤਾਂ ਜ਼ਰੂਰ ਪਾਓਗੇ। ਇਸ ਮਲੰਗੀ ਦਾ ਨਾਂ ਹੈ ਜਵੇਦ ਉਰਫ ਮਲੰਗੀ। ਜਵੇਦ ਉਰਫ ਮਲੰਗੀ ਕਿਹੜੇ ਦੌਰ ਦੀ ਗੱਲ ਮੈਂ ਕਰਨ ਲੱਗਾ ਤੁਹਾਡੇ ਨਾਲ, ਜਦੋਂ ਵਜ਼ੀਰ ਆਲਾ ਆਰਿਫ ਨਕਈ ਸਾਹਿਬ ਹੁੰਦੇ ਸਨ, ਉਸ ਦੌਰ ਦੀ ਗੱਲ ਹੈ। ਜਵੇਦ ਮਲੰਗੀ ਬੇਸਿਕਲੀ ਪਿਸ਼ਾਵਰ ਦਾ ਰਹਿਣ ਵਾਲਾ। ਪਿਸ਼ਾਵਰ ਤੋਂ ਇਹ ਲਾਹੌਰ ਆਉਂਦਾ ਹੈ ਔਰ ਇਹਦੀ ਉਮਰ ਹੈ ਉਦੋਂ ਕੋਈ 19 ਤੋਂ 20 ਸਾਲ, ਯਾਨੀ ਬਿਲਕੁਲ ਨੌਜਵਾਨੀ ਦੇ ਦੌਰ ਦੇ ਵਿੱਚ ਇਹ ਪਿਸ਼ਾਵਰ ਤੋਂ ਲਾਹੌਰ ਆ ਜਾਂਦਾ ਹੈ। ਲਾਹੌਰ ਆ ਕੇ ਇਹ ਡੇਰਾ ਲਾਉਂਦਾ ਹੈ ਆਪਣਾ ਸ਼ਦਰੇ ਦੇ ਇਲਾਕੇ 'ਚ। ਉੱਥੇ ਆ ਕੇ ਇਹ ਨਿੱਕੀਆਂ ਮੋਟੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰਦਾ ਹੈ, ਫੇਰੀ ਲਾਣਾ ਸ਼ੁਰੂ ਕਰਦਾ ਹੈ। ਲੇਕਿਨ ਬੁਨਿਆਦੀ ਤੌਰ 'ਤੇ ਅੰਦਰ ਇਹਦੇ ਇੱਕ ਸ਼ੈਤਾਨ ਵਸਦਾ ਸੀ, ਜਿਹੜਾ ਹਵਸ ਪ੍ਰਸਤ ਸੀ ਦੌਲਤ ਦੇ ਹਵਾਲੇ ਨਾਲ ਵੀ, ਔਰ ਜਿਨਸੀ ਬਿੱਲਾ ਇਹਨੂੰ ਤੁਸੀਂ ਕਹਿ ਸਕਦੇ ਹੋ। ਜੋ ਇਹਨੇ ਵਾਰਦਾਤਾਂ ਕੀਤੀਆਂ, ਜੋ ਇਹਨੇ ਕੀਤਾ, ਜੋ ਇਹਦੇ ਰਿਕਾਰਡ ਦੇ ਉੱਤੇ ਹੁਣ ਤੱਕ ਮੌਜੂਦ ਹੈ। ਅੱਛਾ, ਇਹ ਉਹ 'ਤੇ ਫੇਰੀ ਫੂਰੀ ਲਾਂਦਾ ਸੀ ਔਰ ਦੱਸਿਆ ਜਾਂਦਾ ਹੈ ਕਿ ਉਹਦੇ ਇੱਕ ਰਿਸ਼ਤੇਦਾਰ ਤਾਜ ਬੀਬੀ ਉਰਫ ਤਾਜੋ ਉਹਦੇ ਘਰ ਰਹਿੰਦਾ ਸੀ। ਅੱਛਾ, ਹੁਣ ਇਹਦੇ ਅੰਦਰ ਚੌਂਕੇ ਇੱਕ ਸ਼ੈਤਾਨ ਸੀ। ਇਹ ਚਾਹੁੰਦਾ ਸੀ ਕਿ ਜਲਦੀ ਜਲਦੀ ਮੈਂ ਦੌਲਤ ਵੀ ਇਕੱਠੀ ਕਰਾਂ, ਮੇਰਾ ਨਾਮ ਵੀ ਹੋਵੇ, ਔਰ ਜਿਹੜੀ ਜਿਨਸੀ ਤਸਕੀਨ ਹੈ ਉਹ ਵੀ ਯਕੀਨਨ ਉਹਦੀ ਵਾਸਤੇ ਵੀ ਦੌਲਤ ਦੀ ਜ਼ਰੂਰਤ ਹੁੰਦੀ ਹੈ। ਸੋ ਇਹ ਇੱਥੋਂ ਨਿਕਲਦਾ ਹੈ, ਇਹ ਚਲਾ ਜਾਂਦਾ ਚੁੰਗੀ ਅਮਰ ਸਿੱਧੂ। ਚੁੰਗੀ ਅਮਰ ਸਿੱਧੂ ਜਾ ਕੇ ਤੇ ਇਹ ਗਨਮੈਨ ਦੀ ਨੌਕਰੀ ਕਰਦਾ, ਕਿਸੇ ਦੀ ਗਾਰਡ ਦੀ ਨੌਕਰੀ ਕਰਦਾ ਵੇ। ਅੱਛਾ, ਜਦੋਂ ਇਹ ਗਾਰਡ ਦੀ ਨੌਕਰੀ ਕਰਦਾ ਵੇ ਤੇ ਉਜ਼ਾਇਰ ਅਸਲਾ ਵੀ ਇਹਦੇ ਕੋਲ ਆ ਜਾਂਦਾ ਵੇ। ਇਹ ਸੋਚਦਾ ਹੈ ਵੀ ਅਸਲਾ ਤਾਂ ਮੇਰੇ ਕੋਲ ਆ ਹੀ ਗਿਆ, ਕਿਉਂ ਨਾ ਹੁਣ ਮੈਂ ਕੋਈ ਵੱਡਾ ਕੰਮ ਕਰਾਂ। ਔਰ ਵੱਡਾ ਕੰਮ ਇਹਨੇ ਕੀ ਕੀਤਾ ਕਿ ਇਹਨੇ ਡਕੈਤੀਆਂ ਸ਼ੁਰੂ ਕਰ ਦਿੱਤੀਆਂ। ਅੱਛਾ, ਡਕੈਤੀਆਂ ਦੇ ਨਾਲ ਨਾਲ ਇਹ ਸਿਰਫ ਡਕੈਤ ਨਹੀਂ ਸੀ। ਸਿਰਫ ਡਕੈਤ ਹੁੰਦਾ ਤਾਂ ਸ਼ਾਇਦ ਇਹਦਾ ਐਡਾ ਵੱਡਾ ਨਾਂ ਨਾ ਹੁੰਦਾ, ਜਾਂ ਇਹ ਐਡਾ ਜ਼ਲੀਲ ਨਾ ਹੁੰਦਾ, ਜਾਂ ਇਹਨੂੰ ਇਸ ਹੱਦ ਤੱਕ ਲੋਕ ਲਾਹਨਤਾਂ ਨਾ ਪਾਉਂਦੇ। ਲੇਕਿਨ ਇਹਦੇ ਰਿਕਾਰਡ 'ਤੇ ਜੋ ਕੁਝ ਹੈ ਵੇ ਉਹ ਸ਼ਾਇਦ ਕਿਸੇ ਵੀ ਡਕੈਤ ਦੇ ਰਿਕਾਰਡ ਉੱਤੇ ਨਹੀਂ ਹੈ। ਉਹ ਕੀ ਹੈ ਕਿ ਇਹ ਜਿਹੜੇ ਘਰ 'ਚ ਵੀ ਜਾ ਕੇ ਵਾਰਦਾਤ ਕਰਦਾ ਸੀ, ਵਾਰਦਾਤ ਕਰਨ ਤੋਂ ਬਾਅਦ ਉੱਥੇ ਜਿਹੜੀ ਔਰਤ ਲੱਭਦੀ ਉਹਦੇ ਨਾਲ ਜ਼ਿਆਦਤੀ ਕਰਦਾ ਸੀ। ਉਹਦੇ ਵਿੱਚ ਇਹ ਨਹੀਂ ਸੀ ਵੇਖਦਾ ਹੈ ਬੱਚੀ ਹੈ, ਇਹ ਨਹੀਂ ਸੀ ਵੇਖਦਾ ਹੈ ਵਡੇਰੀ ਉਮਰ ਦੀ ਹੈ, ਇਹ ਜ਼ਿਆਦਤੀ ਜ਼ਰੂਰ ਕਰਦਾ ਸੀ। ਔਰ ਬੜੇ ਫਖਰੀਆ ਅੰਦਾਜ਼ ਵਿੱਚ ਆਪ ਦੱਸਦਾ ਸੀ ਕਿ ਮੈਂ ਹੁਣ ਤੱਕ ਕੋਈ 150 ਔਰਤ ਨਾਲ ਜ਼ਿਆਦਤੀ ਕਰ ਚੁੱਕਿਆ ਵਾਂ। ਖੈਰ, ਇਹ ਕੰਮ ਜਦੋਂ ਇਹਨੇ ਸ਼ੁਰੂ ਕਰ ਦਿੱਤੇ, ਉਹ ਤਾਜ ਬੀਬੀ ਜਿਹਦੇ ਘਰ ਰਹਿੰਦਾ ਹੁੰਦਾ ਸੀ ਉਹ ਇਹਨੂੰ ਸਮਝਾਉਂਦੀ ਬੁਝਾਉਂਦੀ ਸੀ ਕਿ ਇਨਸਾਨ ਬਣ, ਇਹ ਉਹ ਚੰਗਾ ਕੰਮ ਨਹੀਂ ਹੈ ਜਿਹੜਾ ਤੂੰ ਇਹ ਸ਼ੁਰੂ ਕਰ ਦਿੱਤਾ ਵੇ। ਖਾਸ ਕਰਕੇ ਇਹ ਜ਼ਿਆਦਤੀ ਵਾਲਾ ਕੰਮ ਜਿਹੜਾ ਹੈ ਤੇ ਬਿਲਕੁਲ ਹੀ ਬੜਾ ਇੱਕ ਤਾਂ ਗੁਨਾਹ ਅਜ਼ੀਮ ਹੈਗਾ, ਜੁਰਮ ਬੜਾ ਵੱਡਾ ਹੈਗਾ, ਤੂੰ ਕੱਲ੍ਹ ਨੂੰ ਮਰਨਾ ਵੀ ਹੈ, ਖੁਦਾ ਨੂੰ ਵੀ ਮੂੰਹ ਵਿਖਾਉਣਾ ਹੈ। ਲੇਕਿਨ ਉਹਦੀ ਕੋਈ ਗੱਲ ਨਹੀਂ ਸੀ ਸੁਣਦਾ। ਵੇਲਾ ਗੁਜ਼ਰਦਾ ਰਿਹਾ, ਨਾਲ ਇਹਦੀਆਂ ਡਕੈਤੀਆਂ ਦਾ ਸਿਲਸਿਲਾ ਜਿਹੜਾ ਹੈਗਾ ਉਹ ਬਹੁਤ ਵੱਧ ਗਿਆ। ਸਿਰਫ ਲਾਹੌਰ ਤੱਕ ਨਹੀਂ, ਮੁਲਤਾਨ, ਫੈਸਲਾਬਾਦ, ਸਾਹੀਵਾਲ, ਕਰਾਚੀ ਤੱਕ ਇਸ ਬੰਦੇ ਨੇ ਡਕੈਤੀਆਂ ਕੀਤੀਆਂ। ਅੱਛਾ, ਜਿਵੇਂ ਜਿਵੇਂ ਡਕੈਤੀਆਂ ਕਰਦਾ ਗਿਆ ਇਹਦਾ ਰਿਕਾਰਡ ਵੱਧਦਾ ਗਿਆ, ਇਹਦੇ 'ਤੇ ਪਰਚੇ ਜਿਹੜੇ ਨੇ ਉਹ ਵੱਧਦੇ ਗਏ। ਲੇਕਿਨ ਉਹਨੂੰ ਇਸ ਗੱਲ ਦਾ ਕੋਈ ਭਾਰ ਨਹੀਂ ਸੀ। ਉਹ ਬੜਾ ਫਖਰੀਆ ਅੰਦਾਜ਼ ਵਿੱਚ ਸਾਰਾ ਕੁਝ ਆਪਣੇ ਨਾਲ ਦੇ ਦੱਸਦਾ ਸੀ ਕਿ ਅੱਜ ਮੈਂ ਐਡੀ ਵੱਡੀ ਡਕੈਤੀ ਕਰਕੇ ਆਇਆ, ਅੱਜ ਮੈਂ ਇਹ ਕੀਤਾ, ਅੱਜ ਮੈਂ ਉਹ ਕੀਤਾ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਇਸ ਦੌਰਾਨ ਇਹਦੀ ਇੱਕ ਸ਼ਾਦੀ ਵੀ ਇਹ ਕਰਦਾ ਹੈ। ਸ਼ਾਦਬਾਗ ਦੇ ਇਲਾਕੇ ਦੇ ਵਿੱਚ ਇਹ ਇੱਕ ਸ਼ਾਦੀ ਕਰਦਾ ਵੇ। ਉੱਥੇ ਦੇ ਸਹੁਰੇ ਹੁੰਦੇ ਨੇ, ਉਹਨਾਂ ਲਿਆਂਦਾ ਜਾਂਦਾ। ਦੱਸਿਆ ਇਹ ਜਾਂਦਾ ਕਿ ਇਹਨੇ ਕਸ਼ਤੀ ਵੀ ਰੱਖੀ ਹੋਈ ਸੀ ਜਿਹੜੀ ਸਿਰਫ ਉੱਥੇ ਸ਼ਾਦਬਾਗ ਜਾਣ ਲਈ ਸੀ। ਯਾਨੀ ਇਹ ਸੜਕਾਂ ਦਾ ਇਸਤੇਮਾਲ, ਜ਼ਾਹਿਰ ਕ੍ਰਿਮੀਨਲ ਆਦਮੀ ਸੀ ਤੇ ਰੋਡ ਦਾ ਇਸਤੇਮਾਲ ਨਹੀਂ ਸੀ ਕਰਦਾ। ਕਸ਼ਤੀ 'ਚ ਬਹਿ ਕੇ ਤੇ ਉਧਰ ਨੂੰ ਚਲਾ ਜਾਂਦਾ ਸੀ। ਉਹ ਕਸ਼ਤੀ ਗਾਲਬਨ ਇਹਨੇ ਕਿਸੇ ਮਲਾਹ ਨੂੰ ਦਿੱਤੀ ਹੋਈ ਸੀ ਕਿ ਜਦੋਂ ਮੈਂ ਆਵਾਂ ਉਦੋਂ ਹੋਰ ਤੂੰ ਕੋਈ ਕੰਮ ਨਹੀਂ ਕਰਨਾ, ਮੈਨੂੰ ਉੱਥੇ ਛੱਡਣਾ ਹੈ ਤੇ ਉੱਥੋਂ ਲੈ ਕੇ ਆਉਣਾ, ਅੱਗੇ ਪਿੱਛੇ ਤੂੰ ਇਹਨੂੰ ਇਸਤੇਮਾਲ ਕਰ। ਖੈਰ, ਜਦੋਂ ਇਹ ਉੱਥੇ ਸ਼ਾਦੀ ਕਰਦਾ ਵੇ ਉਸ ਤੋਂ ਬਾਅਦ ਆਪਣੀ ਸੱਸ ਰਹੀ ਉੱਥੇ ਦੀ ਇੱਕ ਬੀਬੀ ਹੈ ਜਿਹਦਾ ਨਾਂ ਸਫੀਆ ਸੀ, ਉਹਦੇ ਨਾਲ ਇਹ ਮਰਾਸਮ ਬਣਾ ਲੈਂਦਾ ਵੇ ਔਰ ਉਹਦੇ ਨਾਲ ਇਹਦਾ ਮੁਆਸ਼ਕਾ ਚੱਲ ਪੈਂਦਾ ਵੇ। ਉਹਦੇ ਵਾਲੇ ਆਉਣਾ ਜਾਣਾ ਸ਼ੁਰੂ ਹੁੰਦਾ ਹੈ, ਉਹਦੇ ਵਾਲੇ ਆਪਣਾ ਅਸਲਾ ਉਸਲਾ ਵੀ ਰੱਖਦਾ ਹੈ, ਪੈਸੇ ਪੂਸੇ ਵੀ ਰੱਖਦਾ ਰਹਿੰਦਾ। ਇਹ ਸਿਲਸਿਲਾ ਚੱਲਦਾ ਰਹਿੰਦਾ। ਅੱਛਾ, ਇਹਨਾਂ ਦਿਨਾਂ 'ਚ ਇੱਕ ਇਹਨੇ ਵਾਰਦਾਤ ਕੀਤੀ। ਵਾਰਦਾਤ ਇਹਨੇ ਕੀ ਕੀਤੀ
ਕਿ ਸ਼ਦਰੇ ਦੇ ਇਲਾਕੇ ਦੇ ਵਿੱਚ ਇੱਕ ਮੈਟ੍ਰਿਕ ਦੀ ਤਾਲਬਾ ਦਿਨ ਦਿਹਾੜੇ ਬਾਜ਼ਾਰ ਦੇ ਵਿੱਚ ਜਾ ਰਹੀ ਹੈ। ਇਹਨੇ ਉਹਨੂੰ ਫੜ ਲਿਆ। ਉਹਨੂੰ ਫੜ ਕੇ ਦੋ ਰਵਾਇਤਾਂ ਨੇ। ਇੱਕ ਰਵਾਇਤ ਤੇ ਇੱਕ ਢਾਬਾ ਸੀ ਜਿਹੜਾ ਉਸ ਟਾਈਮ ਬੰਦ ਪਿਆ ਸੀ ਤੇ ਉਹਨੂੰ ਢਾਬੇ ਦੇ ਅੰਦਰ ਲਿਜਾ ਕੇ ਇਹਨੇ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ। ਦੂਜੀ ਇਹ ਵੇ ਕਿ ਦੁਕਾਨਦਾਰ ਮੌਜੂਦ ਸੀ। ਦੁਕਾਨਦਾਰ ਨੂੰ ਇਹਨੇ ਗਨ ਵਿਖਾ ਕੇ ਤੈਨੇ ਦੱਸਿਆ ਕਿ ਮੇਰਾ ਨਾਂ ਜਵੇਦ ਉਰਫ ਮਲੰਗੀ ਹੈ, ਕਿਉਂਕਿ ਉਦੋਂ ਇਹ ਬੜਾ ਮਸ਼ਹੂਰ ਹੋ ਚੁੱਕਿਆ ਸੀ ਉੱਥੇ ਔਰ ਲੋਕ ਇਹਦੇ ਤੋਂ ਬਹੁਤ ਖਾਇਫ ਸਨ। ਤੋ ਉਹਨੂੰ ਡਰਾ ਕੇ ਇਹਨੇ ਬਾਹਰ ਬਿਠਾ ਦਿੱਤਾ। ਆਪ ਇਹਨੇ ਉਸ ਬੱਚੀ ਨਾਲ ਜ਼ਿਆਦਤੀ ਕੀਤੀ। ਜ਼ਿਆਦਤੀ ਕਰਨ ਤੋਂ ਬਾਅਦ ਉਹਨੂੰ ਦੌੜਾ ਦਿੱਤਾ। ਇਹ ਕੇਸਿਸ ਜਦੋਂ ਸਾਹਮਣੇ ਆਏ ਤੇ ਵਜ਼ੀਰ ਆਲਾ ਆਰਿਫ ਨਕਈ ਨੇ SSP ਹਬੀਬੁਰ ਰਹਿਮਾਨ ਸਾਹਿਬ ਸਨ, ਉਹਨਾਂ ਨੂੰ ਹੁਕਮ ਦਿੱਤਾ ਕਿ ਇਹ ਜਵੇਦ ਮਲੰਗੀ ਮੈਨੂੰ ਜ਼ਿੰਦਾ ਜਾਂ ਮੁਰਦਾ ਕਿਸੇ ਵੀ ਹਾਲਤ 'ਚ ਚਾਹੀਦਾ। ਅੱਛਾ, ਹਬੀਬੁਰ ਰਹਿਮਾਨ ਸਾਹਿਬ ਨੇ SP ਸਿਟੀ ਜਿਹੜੇ ਬਿਨਯਾਮੀਨ ਸਨ, ਉਦੋਂ SP ਸਿਟੀ ਲੱਗੇ ਹੋਏ ਸਨ, ਉਹਨਾਂ ਨੂੰ ਆਰਡਰ ਦਿੱਤਾ ਕਿ ਇਹ ਬੰਦਾ ਫੜੋ, ਇਹਨੂੰ ਜ਼ਿੰਦਾ ਹੈ ਜਾਂ ਮੁਰਦਾ, ਜਿਸ ਹਾਲਤ 'ਚ ਵੀ ਇਹਨੂੰ ਗ੍ਰਿਫਤਾਰ ਕਰੋ, ਨਹੀਂ ਹੁੰਦਾ ਇਹਨੂੰ ਮਾਰ ਦਿਓ। ਠੀਕ ਹੈ ਜੀ, ਸਿਲਸਿਲਾ ਚੱਲਦਾ ਰਿਹਾ। ਇਸ ਦੌਰਾਨ ਹੁੰਦਾ ਹੈ ਵੇ ਕਿ ਇੱਕ ਦਿਨ ਤਾਜੋ ਦੇ ਘਰ ਜਾਂਦਾ। ਤਾਜੋ ਦੇ ਘਰ ਜਦੋਂ ਜਾਂਦਾ ਹੈ ਨਾ ਤੇ ਤਾਜੋ ਕੁਰਾਨੇ ਪਾਕ ਮੇਲਾ ਲੈ ਕੇ ਜ਼ਾਮਨ ਲੈ ਕੇ ਆ ਜਾਂਦੀ ਹੈ ਕਿ ਇਨਸਾਨ ਦਾ ਬੱਚਾ ਬਣ, ਇਹਦਾ ਵਾਸਤੇ ਹੀ ਤੇ ਇਹ ਸਾਰੇ ਕੰਮ ਛੱਡ ਦੇ, ਇਹ ਬਹੁਤ ਬੁਰਾ ਰਸਤਾ ਜਿਹਦੇ ਤੋਂ ਲੱਗੇ ਆ। ਇਹ ਦੱਸਿਆ ਜਾਂਦਾ ਕਿ ਕੁਰਾਨੇ ਪਾਕ ਨੂੰ ਫੜਦਾ, ਇੱਕ ਸਾਈਡ ਤੇ ਰੱਖਦਾ, ਸਾਈਡ ਤੇ ਰੱਖ ਕੇ ਤਾਜੋ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੰਦਾ ਕਿ ਤੂੰ ਮੈਨੂੰ ਇਹਨਾਂ ਕੰਮਾਂ ਤੋਂ ਕਿਉਂ ਰੋਕਣੀ ਹੈ, ਤੂੰ ਕੀ ਹੁੰਦੀ ਕੌਣ ਹੈ ਤੂੰ ਮੈਨੂੰ ਰੋਕਣ ਵਾਲੀ। ਖੈਰ, ਉਹਨੂੰ ਬਹੁਤ ਜ਼ਿਆਦਾ ਤਸ਼ੱਦਦ ਦਾ ਨਿਸ਼ਾਨਾ ਬਣਾਉਂਦਾ ਤੇ ਉੱਥੋਂ ਟੁਰ ਜਾਂਦਾ। ਇਹ ਫਿਰ ਨਿਕਲ ਜਾਂਦਾ। ਜਨਾਬ ਅਲੀ ਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਮੇਰੇ ਪਿੱਛੇ ਪਈ ਹੋਈ ਹੈ, ਲਿਹਾਜ਼ਾ ਕੁਛ ਦਿਨਾਂ ਲਈ ਮੈਂ ਆਊਟ ਹੋ ਜਾਵਾਂ। ਇਹ ਫਿਰ ਚਲਾ ਜਾਂਦਾ ਜਨਾਬ ਅਲੀ ਮੁਲਤਾਨ ਨੂੰ ਤੇ ਬਾਹਰ ਦੇ ਇਲਾਕਿਆਂ 'ਚ, ਉੱਥੇ ਜਾ ਕੇ ਵਾਰਦਾਤਾਂ ਕਰਦਾ ਵੇ। ਲਾਹੌਰ ਪੁਲਿਸ ਜਿਹੜੀ ਹੈ ਉਹ ਜਵੇਦ ਮਲੰਗੀ ਦੇ ਪਿੱਛੇ ਚੜੀ ਹੋਈ ਹੈ। SP ਬਿਨਯਾਮੀਨ ਸਾਹਿਬ ਜਿਹੜੇ ਨੇ ਉਹਨਾਂ ਨੇ ਕੋਈ 2 ਇੰਸਪੈਕਟਰਾਂ ਦੇ ਜ਼ਿੰਮੇ ਲਾਇਆ ਕਿ ਇਹਨੂੰ ਫੜੋ। ਖੈਰ, ਕਰਦਿਆਂ ਕਰਾਂਦਿਆਂ ਇਹਦੀ ਕਿਸਮਤ ਭੈੜੀ ਕਿ ਇੱਕ ਮੌਕੇ ਤੇ ਆ ਕੇ ਜਵੇਦ ਮਲੰਗੀ ਨੂੰ ਪੁਲਿਸ ਫੜ ਲੈਂਦੀ ਹੈ। ਜਦੋਂ ਫੜ ਲੈਂਦੀ ਹੈ ਤੇ SSP ਸਾਹਿਬ ਨੂੰ ਦੱਸਿਆ ਜਾਂਦਾ ਕਿ ਜਵੇਦ ਮਲੰਗੀ ਅਸਾਂ ਫੜ ਲਿਆ। ਉਹਨਾਂ ਕਿਹਾ ਕਿ ਇਹਨੂੰ ਜਿਹੜਾ ਇਹਨੇ ਦਿੱਤੇ ਇਹਦਾ ਕੋਈ ਇਹਨੂੰ ਹਵਾਲਾਤ ਦੇਣ ਦੀ ਜ਼ਰੂਰਤ ਨਹੀਂ ਹੈ, ਬਲਕਿ ਇਹਨੂੰ ਕਿਧਰੇ ਬਾਹਰ ਲਿਜਾ ਕੇ ਇਹਨੂੰ ਟਪਾ ਦਿਓ, ਇਹਨੂੰ ਪਾਰ ਕਰ ਦਿਓ, ਪੁਲਿਸ ਮੁਕਾਬਲਾ ਪਾ ਦਿਓ। ਠੀਕ ਹੈ ਜੀ। ਅੱਛਾ, ਪੁਲਿਸ ਇਹਨੂੰ ਇੱਕ ਉਜਾੜ ਜਗ੍ਹਾ 'ਤੇ ਲੈ ਕੇ ਜਾਂਦੀ ਹੈ ਕਿ ਤਾਂ ਕਿ ਉੱਥੇ ਲਿਜਾ ਕੇ ਇਹਦਾ ਪੁਲਿਸ ਮੁਕਾਬਲਾ ਕਰ ਲਿੱਤਾ ਜਾਵੇ। ਹੁਣ ਦਾ ਜ਼ਰਾ ਹੋਰ ਜਦੀਦ ਦੌਰ ਆ ਗਿਆ, ਇਹ ਸਿਸਟਮ ਬਿਲਕੁਲ ਚੇਂਜ ਹੋ ਗਿਆ। ਪਹਿਲੇ ਇੰਝ ਹੀ ਹੁੰਦਾ ਸੀ, ਪੁਲਿਸ ਨੇ ਜਿਹਨੂੰ ਮਾਰਨਾ ਹੁੰਦਾ ਸੀ ਬਾਹਰ ਕਿਸੇ ਵਿਰਾਨ ਥਾਂ ਦੇ ਉੱਤੇ ਲਿਜਾ ਕੇ ਉਹਨੂੰ ਦੌੜ ਲਵਾਉਂਦੀ ਸੀ, ਪਿੱਛੋਂ ਉਹਨੂੰ ਫਾਇਰ ਮਾਰ ਦਿੰਦੀ ਸੀ ਤੇ ਪੁਲਿਸ ਮੁਕਾਬਲਾ ਹੋ ਜਾਂਦਾ ਸੀ। ਇਸੇ ਰਿਵਾਇਤ ਮੁਜਬ ਜਨਾਬ ਅਲੀ ਪੁਲਿਸ ਉਹਨੂੰ ਲੈ ਕੇ ਇੱਕ ਉਜਾੜ ਜਗ੍ਹਾ 'ਤੇ ਜਾਂਦੀ ਹੈ ਤੇ ਉਹਨੂੰ ਕਹਿੰਦੇ ਨੇ ਕਿ ਭੱਜ ਜਾ। ਜਦੋਂ ਉਹਨੂੰ ਕਹਿੰਦੇ ਨੇ ਭੱਜ ਜਾ ਤੇ ਜਵੇਦ ਮਲੰਗੀ ਸੱਚੀ ਮੁੱਚੀ ਉੱਥੋਂ ਭੱਜ ਜਾਂਦਾ ਹੈ। ਕੈਸੀ ਉਸ ਬੰਦੇ ਦੀ ਕਿਸਮਤ ਹੈ, ਪੁਲਿਸ ਪਿੱਛੋਂ ਫਾਇਰ ਕਰਦੀ ਰਹਿ ਜਾਂਦੀ ਹੈ ਤੇ ਉਹਨੂੰ ਇੱਕ ਫਾਇਰ ਵੀ ਨਹੀਂ ਲੱਗਦਾ ਤੇ ਜਵੇਦ ਮਲੰਗੀ ਉੱਥੋਂ ਨੱਸ ਜਾਂਦਾ, ਪੈਲੀਆਂ ਪੁਲੀਆਂ 'ਚੋਂ ਨਿਕਲਦਾ, ਅੱਗੇ ਕਿਧਰੇ ਟਰਾਲੀ ਇੱਕ 'ਤੇ ਬੈਠਾ, ਟਰਾਲੀ 'ਤੇ ਬਹਿ ਕੇ ਉੱਥੋਂ ਨਿਕਲ ਜਾਂਦਾ। ਅੱਛਾ, ਉਹ ਨੱਸ ਜਾਂਦਾ ਜਨਾਬ ਅਲੀ। ਹੁਣ ਇਹਦਾ ਵਾਕਿਆਤ ਜਿਹੜੇ ਨੇ ਜਰਾਇਮ ਦੇ ਉਹ ਮਜ਼ੀਦ ਵੱਧਦੇ ਜਾਂਦੇ ਨੇ। ਅੱਛਾ, ਇਹਨੂੰ ਹੁਣ ਨਾ 2 ਤਰ੍ਹਾਂ ਦੇ ਸ਼ੱਕ ਪੈਂਦੇ ਨੇ ਆਪਣੀ ਗ੍ਰਿਫਤਾਰੀ ਦੇ ਹਵਾਲੇ ਨਾਲ। ਇੱਕ ਤੇ ਇਹਨੂੰ ਸ਼ੱਕ ਪੈਂਦਾ ਹੈ ਕਿ ਤਾਜੋ ਜਿਹੜੀ ਹੈ ਉਹ ਮੈਨੂੰ ਰੋਕਦੀ ਹੈ ਇਹਨਾਂ ਕੰਮਾਂ ਤੋਂ, ਇਹ ਕਿਧਰੇ ਉਹਦਾ ਕੰਮ ਤਾਂ ਨਹੀਂ, ਪੁਲਿਸ ਨੂੰ ਉਹਨੇ ਕਿਹਾ ਹੋਵੇ ਕਿ ਫਲਾਣੀ ਜਗ੍ਹਾ 'ਤੇ ਆਇਆ ਇਹਨੂੰ ਫੜ ਲਿਓ। ਇੱਕ ਤੇ ਇਹਦਾ ਇਹ ਸ਼ੱਕ ਸੀ। ਦੂਜਾ ਇਹਨੇ ਸੀ ਕਿ ਮੈਨੂੰ ਗ੍ਰਿਫਤਾਰ ਕੀਤਾ ਹੈ ਸ਼ਦਰਾ ਪੁਲਿਸ ਨੇ। ਇਹ ਪਹਿਲਾ ਕੰਮ ਇਹ ਕਰਦਾ ਹੈ ਕਿ ਹੈਂਡ ਗ੍ਰਨੇਡ ਨਾਲ ਥਾਣੇ ਸ਼ਾਹਦਰਾ ਉੱਤੇ ਹਮਲਾ ਕਰ ਦਿੰਦਾ ਹੈ। ਖੈਰ, ਨੁਕਸਾਨ ਨਹੀਂ ਹੁੰਦਾ, ਉੱਥੋਂ ਦੌੜ ਜਾਂਦਾ ਵੇ। ਫਿਰ ਇਹ ਕੀ ਕਰਦਾ ਹੈ, ਇਹ ਕਹਿੰਦਾ ਕਿ ਤਾਜੋ ਨੂੰ ਵੀ ਮੈਂ ਨਹੀਂ ਛੱਡਣਾ, ਯਕੀਨਨ ਮੇਰੀ ਮੁਖਬਰੀ ਇਹਨੇ ਕੀਤੀ ਹੈ, ਲਿਹਾਜ਼ਾ ਤਾਜੋ ਨੂੰ ਫਰਕ ਕਰ ਦੇਣਾ ਚਾਹੀਦਾ ਹੈ। ਇਹਦੇ 2 ਸੰਗੀ ਹੁੰਦੇ ਨਾਲ। ਉਹ ਇੱਕ ਸੰਗੀ ਨੂੰ ਕਹਿੰਦਾ ਕਿ ਤਾਜੋ ਹੁਣ ਮੇਰੇ ਤੇ ਨਹੀਂ ਵਿਸਣਾ, ਤੂੰ ਇੰਜ ਕਰਕੇ ਤਾਜੋ ਨੂੰ ਘਰੋਂ ਕੱਢ ਕੇ ਨਾ ਬਾਹਰ ਲਿਆ ਤੇ ਇਹਦਾ ਕੰਮ ਅੱਜ ਤਮਾਮ ਕਰੀਏ। ਖੈਰ, ਉਹ ਸੰਗੀ ਜਿਹੜਾ ਇਹਦਾ ਉਹ ਘਰ ਜਾਂਦਾ ਹੈ ਤਾਜੋ ਦੇ ਤੇ ਜਾ ਕੇ ਉਹਨੂੰ ਡਰਾਮਾ ਇਹ ਕਰਦਾ ਹੈ ਕਿ ਮੇਰੀ ਬੀਵੀ ਪ੍ਰੈਗਨੈਂਟ ਹੈ, ਤੈਨੂੰ ਪਤਾ ਅਸੀਂ ਕ੍ਰਿਮੀਨਲ ਹੋ ਕੇ ਗਿਆ ਤੇ ਮੈਂ ਕਿਸੇ ਰਿਸਕ ਨਹੀਂ ਲੈ ਸਕਦਾ, ਲਿਹਾਜ਼ਾ ਤੂੰ ਮਿਹਰਬਾਨੀ ਕਰ ਮੇਰੇ ਨਾਲ ਚੱਲ, ਹੋਰ ਮੇਰੇ ਘਰ ਵੀ ਕੋਈ ਨਹੀਂ ਤੇ ਮੇਰੀ ਬੀਵੀ ਜਿਹੜੀ ਹੈ ਨਾ ਉਹਦਾ ਕੁਝ ਖਿਆਲ ਕਰ। ਉਹ ਨਰਮ ਦਿਲ ਤਾਜੋ ਜਿਹੜੀ ਉਹ ਬੁਨਿਆਦੀ ਤੌਰ 'ਤੇ ਨਰਮ ਦਿਲ ਔਰਤ ਸੀ, ਨਾ ਉਹ ਕ੍ਰਿਮੀਨਲ ਮਾਈਂਡ ਸੀ। ਇਹ ਉਹਦੇ ਘਰ ਜ਼ਰੂਰ ਰਹਿੰਦਾ ਸੀ ਲੇਕਿਨ ਉਹ ਬੀਬੀ ਠੀਕ ਸੀ। ਅੱਛਾ, ਉਹ ਨਾਲ ਉੱਠ ਕੇ ਵਿਚਾਰੀ ਟੁਰ ਪੈਂਦੀ ਹੈ। ਜਦੋਂ ਟੁਰ ਪੈਂਦੀ ਹੈ, ਆਬਾਦੀ ਤੋਂ ਬਾਹਰ ਰੋਡ ਦੇ ਉੱਤੇ ਆਉਂਦੇ ਨੇ, ਸੜਕ ਦੇ ਉੱਤੇ ਆਉਂਦੇ ਨੇ ਤੇ ਅੱਗੇ ਜਵੇਦ ਮਲੰਗੀ ਤੇ ਉਹਦਾ ਇੱਕ ਸਾਥੀ ਹੋਰ ਖਲੋਤੇ ਨੇ। ਖੈਰ, ਉਹਨੂੰ ਦਬੋਚ ਲੈਂਦੇ ਨੇ। ਉਹਨੂੰ ਦਬੋਚ ਕੇ ਇੱਕ ਵੀਰਾਨ ਜਗ੍ਹਾ 'ਤੇ ਲਿਜਾਂਦੇ ਨੇ। ਉੱਥੇ ਲਿਜਾ ਕੇ ਪਹਿਲੇ ਤਿੰਨੇ ਉਹਦਾ ਰੇਪ ਕਰਦੇ ਨੇ। ਰੇਪ ਕਰਨ ਤੋਂ ਬਾਅਦ ਉਹਨੂੰ ਬਰਸਟ ਮਾਰ ਕੇ ਉੱਥੇ ਹੀ ਮੁਕਾ ਦਿੰਦੇ ਨੇ। ਸਿਲਸਿਲੇ ਦੇ ਹੋਰ ਵੱਧਦੇ ਗਏ, ਜਰਾਇਮ ਇਹਦੇ ਹੋਰ ਵੱਧਦੇ ਗਏ। ਅੱਛਾ, ਦੱਸਿਆ ਜਾਂਦਾ ਕਿ ਇਹਦੇ ਤੇ 50 ਜਿਹੜੀਆਂ ਨਾ FIR ਉਹ ਨੇ ਸਿਰਫ ਜ਼ਿਆਦਤੀ ਦੀਆਂ ਤੇ 150 ਦੇ ਕਰੀਬ ਡਕੈਤੀ ਦੇ ਮੁਕੱਦਮੇ ਇਹਦੇ ਖਿਲਾਫ ਦਰਜ ਨੇ ਮੁਖਤਲਿਫ ਥਾਣਿਆਂ ਦੇ ਵਿੱਚ, ਜਿਹਦੇ ਵਿੱਚ ਦੂਜੇ ਜ਼ਿਲ੍ਹਾ ਵੀ ਸ਼ਾਮਿਲ ਨੇ, ਲਾਹੌਰ ਤੋਂ ਬਾਹਰ ਵੀ। ਲੇਕਿਨ ਇਹ ਆਪ ਦੱਸਦਾ ਹੁੰਦਾ ਸੀ ਕਿ ਮੈਂ ਕੋਈ 100-150 ਔਰਤ ਨਾਲ ਜ਼ਿਆਦਤੀ ਕਰ ਚੁੱਕਿਆ ਹਾਂ। ਖੈਰ, ਅੱਛਾ, ਹੁਣ ਕੀ ਹੁੰਦਾ ਹੈ ਜਨਾਬ ਅਲੀ ਕਿ ਪੁਲਿਸ ਲਈ ਇਹ ਬੰਦਾ ਚੈਲੰਜ ਬਣ ਜਾਂਦਾ ਹੈ। ਉਤੋਂ ਆਰਿਫ ਨਕਈ ਸਾਹਿਬ ਨੇ ਜਿਹੜੇ ਵਜ਼ੀਰ ਆਲਾ ਸਨ ਉਸ ਦੌਰ ਦੇ, ਉਹਨਾਂ ਵੀ ਕਿਹਾ ਸੀ ਕਿ ਇਹਨੂੰ ਫੜੋ ਔਰ ਇਹਨੂੰ ਮੁਕਾਓ, ਕਿਸੇ ਪਾਸੇ ਲਾਓ ਇਹਨੂੰ। ਅੱਛਾ,
ਹੁਣ ਇਹਦੇ ਤੁਹਾਨੂੰ ਮੈਂ ਖੌਫ ਦੀ ਤੁਹਾਨੂੰ ਦੱਸਾਂ ਕਿ ਇਹ ਕਿਸ ਹੱਦ ਤੱਕ ਲੋਕ ਇਹਦੇ ਤੋਂ ਖੌਫਜ਼ਦਾ ਸਨ, ਕਿਸ ਹੱਦ ਤੱਕ ਲੋਕ ਇਹਦੇ ਤੋਂ ਡਰਦੇ ਸਨ। ਕਿ ਦੱਸਿਆ ਇਹ ਜਾਂਦਾ ਹੈ ਸ਼ਦਾਰਾ ਦੇ ਇਲਾਕੇ ਦੇ ਵਿੱਚ ਇੱਕ ਬੱਚੀ ਦੀ ਸ਼ਾਦੀ ਸੀ। ਐਨ ਬਰਾਤ ਦੇ ਮੌਕੇ ਉੱਤੇ ਕਿਸੇ ਬੰਦੇ ਨੇ ਇਹ ਹਵਾਈ ਛੱਡ ਦਿੱਤੀ ਕਿ ਜਵੇਦ ਮਲੰਗੀ ਆ ਗਿਆ। ਜਦੋਂ ਉਹਨੇ ਕਿਹਾ ਜਵੇਦ ਮਲੰਗੀ ਆ ਗਿਆ ਤੇ ਸਾਰੀ ਦੁਨੀਆ ਬਰਾਤੀ ਸਾਰੇ ਉੱਥੋਂ ਦੌੜ ਦਾੜ ਗਏ ਤੇ ਲੁਕ ਛੁਪ ਗਏ। ਜਿਨ੍ਹਾਂ ਦੇ ਘਰ ਸ਼ਾਦੀ ਸੀ ਉਹਨਾਂ ਵੀ ਦਰਵਾਜ਼ੇ ਬੰਦ ਕਰ ਲਏ। ਘੰਟਾ 2 ਘੰਟੇ ਲੰਘ ਗਏ ਤੇ ਉਹ ਕੁੜੀ ਦਾ ਭਰਾ ਜਿਹੜਾ ਹੈ ਜਿਹਦੀ ਸ਼ਾਦੀ ਸੀ ਉਹ ਕਹਿੰਦਾ ਕਿ ਮੈਂ ਬਾਹਰ ਜਾ ਕੇ ਚੈੱਕ ਤੇ ਕਰਾਂ, ਕਿਸੇ ਨੂੰ ਪੁੱਛਾਂ ਤੇ ਸਹੀ ਵੀ ਆਇਆ ਵੀ ਹੈ ਜਾਂ ਨਹੀਂ ਆਇਆ। ਖੈਰ ਉਹ ਬਾਹਰ ਜਾਂਦਾ, ਪਤਾ ਲੱਗਦਾ ਐਵੇਂ ਕਿਸੇ ਨੇ ਝੂਠ ਬੋਲਿਆ ਸੀ। ਯਾਨੀ ਲੋਕ ਇੰਨੇ ਇਹਦੇ ਤੋਂ ਖੌਫਜ਼ਦਾ ਸਨ। ਦੱਸਿਆ ਜਾਂਦਾ ਕਿ ਲੋਕ ਜਿਨ੍ਹਾਂ ਦੇ ਘਰ ਬੱਚੀਆਂ ਸਨ, ਜਿੱਥੇ ਰਹਿੰਦਾ ਸੀ ਉਹਦੇ ਆਲੇ ਦੁਆਲੇ ਜਿਨ੍ਹਾਂ ਦੇ ਘਰ ਬੱਚੀਆਂ ਸਨ, ਉਹਨਾਂ ਆਪਣੀਆਂ ਬੱਚੀਆਂ ਰਿਸ਼ਤੇਦਾਰਾਂ ਕੋਲ ਭੇਜ ਦਿੱਤੀਆਂ ਹੋਈਆਂ ਸਨ। ਇਹ ਐਡਾ ਹਰਾਮਜ਼ਾਦਾ ਇਨਸਾਨ ਸੀ ਜਿਹਦਾ ਨਾਂ ਜਵੇਦ ਮਲੰਗੀ ਸੀ। ਅੱਛਾ, ਆਖਿਰਕਾਰ ਕੀ ਹੁੰਦਾ ਹੈ? ਆਖਿਰਕਾਰ ਇਹ ਹੁੰਦਾ ਹੈ ਕਿ ਐਸਐਸਪੀ ਹਬੀਬੁਰ ਰਹਿਮਾਨ ਸਾਹਿਬ ਨੂੰ ਦੱਸਿਆ ਜਾਂਦਾ ਹੈ ਕਿ ਇਹਦਾ ਕਲਾਕੁਮਾ ਕਰਨ ਵਾਸਤੇ ਇੱਕ ਬੰਦਾ ਚਾਹੀਦਾ ਔਰ ਉਹਦਾ ਨਾਂ ਹੈ ਆਬਦ ਬਖਸ਼ਰ। ਆਬਦ ਬਖਸ਼ਰ ਸਾਹਿਬ ਜਿਹੜੇ ਨੇ ਇਹ ਉਦੋਂ ਤਾਇਨਾਤ ਸਨ ਥਾਣਾ ਮਨਾਵਾ 'ਚ, ਔਰ ਇਹਨਾਂ ਦੀ ਵਾਲਦਾ ਜਿਹੜੀ ਹੈ ਉਹ ਬਿਮਾਰ ਸੀ, ਇਹ ਤਿਮਾਰਦਾਰੀ ਕਰ ਰਹੇ ਸਨ। ਖੈਰ ਇਹਨਾਂ ਨੂੰ ਪੈਗਾਮ ਦਿੱਤਾ ਜਾਂਦਾ ਹੈ ਕਿ ਐਸਐਸਪੀ ਸਾਹਿਬ ਤੁਹਾਨੂੰ ਯਾਦ ਕਰਦੇ ਨੇ ਤੇ ਕੋਈ ਕੰਮ ਤੁਹਾਡੇ ਜ਼ਿੰਮੇ ਲਾਣਾ ਹੈ। ਖੈਰ ਇਹ ਪਹਿਲੇ ਤਾਂ ਮਾਜ਼ਰਤ ਕਰਦੇ ਨੇ ਕਿ ਮੈਂ ਛੁੱਟੀਆਂ ਲਈਆਂ ਨੇ ਔਰ ਇਹ ਮਸਲਾ ਹੈ ਮੇਰਾ ਕਿ ਮੇਰੀ ਹੋਰ ਧਿਆਨ ਰੱਖਣ ਵਾਲਾ ਵਾਲਦਾ ਦਾ ਕੋਈ ਨਹੀਂ ਤੇ ਮੈਂ ਉਹ ਚੂੰਕਿ ਬਿਮਾਰ ਹੈ, ਉਹਦੀ ਤਬੀਅਤ ਠੀਕ ਨਹੀਂ ਹੈ ਤੇ ਮੈਂ ਬਹਰਹਾਲ ਜਦੋਂ ਉਹਨੂੰ ਦੱਸਿਆ ਜਾਂਦਾ ਹੈ ਕਿ ਇੰਜ ਦਾ ਇੱਕ ਮੁਲਜ਼ਮ ਹੈ ਜਿਹੜਾ ਜਿੱਥੇ ਡਕੈਤੀ ਕਰਦਾ ਹੈ ਉੱਥੇ ਹੀ ਔਰਤਾਂ ਦਾ ਰੇਪ ਕਰਦਾ ਹੈ ਔਰ ਇੰਤਹਾਈ ਹਰਾਮ ਦਾ ਉਹਨੂੰ ਮਾਰਨਾ ਸਵਾਬ ਦਾ ਕੰਮ ਹੈ। ਤੇ ਖੈਰ ਆਬਦ ਬਖਸ਼ਰ ਹਾਮੀ ਭਰ ਲੈਂਦਾ ਹੈ। ਆਬਦ ਬਖਸ਼ਰ ਸਾਹਿਬ ਜਿਹੜੇ ਨੇ ਇਹ ਉਹਦੀ ਮਾਲੂਮਾਤ ਇਕੱਠੀ ਕਰਨਾ ਸ਼ੁਰੂ ਕਰਦੇ ਨੇ। ਮਾਲੂਮਾਤ ਦੇ ਵਿੱਚ ਇਹਨੂੰ ਪਤਾ ਲੱਗਦਾ ਹੈ ਕਿ ਸਫੀਆ ਨਾਂ ਦੀ ਇੱਕ ਬੀਬੀ ਹੈ ਜਿਹੜੀ ਤਾਜ ਬਾਗ ਦੇ ਇਲਾਕੇ 'ਚ ਰਹਿੰਦੀ ਹੈ ਤੇ ਉਹਦੇ ਕੋਲੇ ਆਂਦਾ ਜਾਂਦਾ ਵੇ। ਅੱਛਾ, ਉਹਦਾ ਕੋਈ ਸੂਹ ਲਾਉਂਦੇ ਨੇ, ਉਹਦਾ ਪਤਾ ਲਾ ਕੇ ਆਬਦ ਬਖਸ਼ਰ, ਇੱਕ ਉਹਨਾਂ ਦੇ ਨਾਲ ਐਲਕਾਰ ਸੀ ਅਲਮਦਾਰ ਸ਼ਾਹ ਉਹਦਾ ਨਾਂ ਦੱਸਿਆ ਗਿਆ, ਇੱਕ ਹੋਰ ਸੀ, ਉਹਨਾਂ ਨੂੰ ਨਾਲ ਲੈ ਕੇ ਤੇ ਇਹ ਉਸ ਬੀਬੀ ਦੇ ਘਰ ਚਲੇ ਜਾਂਦੇ ਨੇ। ਘਰ ਜਾ ਕੇ ਉਹਨਾਂ ਆਪਣਾ ਤਾਰਫ ਕਰਾਉਂਦੇ ਨੇ ਕਿ ਮੇਰਾ ਨਾਂ ਆਬਦ ਹੈ, ਮੈਂ ਇੰਸਪੈਕਟਰ ਹਾਂ ਤੇ ਇਹ ਮਲੰਗੀ ਜਿਹੜਾ ਹੈ ਗ੍ਰਿਫਤਾਰ ਕਰਵਾ। ਅੱਛਾ, ਉਹ ਬੀਬੀ ਹੱਸ ਪੈਂਦੀ ਹੈ ਤੇ ਤਨਜ਼ੀਆ ਅੰਦਾਜ਼ ਵਿੱਚ ਕਹਿੰਦੀ ਹੈ ਕਿ ਆਬਦ ਸਾਹਿਬ ਤੁਸੀਂ ਸਿਰਫ ਮਲੰਗੀ ਦਾ ਨਾਂ ਸੁਣਿਆ, ਤੁਸੀਂ ਉਹਦੇ ਕੰਮਾਂ ਤੋਂ ਵਾਕਿਫ ਨਹੀਂ। ਐਵੇਂ ਤੁਸੀਂ ਭੱਜੇ ਆ ਗਏ ਉਹਨੂੰ ਗ੍ਰਿਫਤਾਰ ਕਰੋ। ਉਹਨੂੰ ਗ੍ਰਿਫਤਾਰ ਕਰਨਾ ਐਡਾ ਸੌਖਾ ਨਹੀਂ ਹੈ। ਖੈਰ ਇਹ ਉਹਨੂੰ ਆਬਦ ਬਖਸ਼ਰ ਸਾਹਿਬ ਆਪਣਾ ਨੰਬਰ ਦਿੰਦੇ ਨੇ ਕਿ ਇਹ ਮੇਰਾ ਨੰਬਰ ਹੈ, ਉਹਨੂੰ ਗ੍ਰਿਫਤਾਰ ਕਰਾ, ਤੇਰੀ ਮਿਹਰਬਾਨੀ ਹੈ, ਤੇਰੇ ਲਈ ਵੀ ਇਹ ਬਿਹਤਰ ਰਹੇਗਾ। ਇਹ ਮੇਰਾ ਨੰਬਰ ਰੱਖ ਲੈ, ਜਦੋਂ ਵੀ ਤੈਨੂੰ ਕੋਈ ਦੀ ਸੂਹ ਮਿਲੇ ਜਾਂ ਤੇਰੇ ਘਰ ਆਵੇ ਤੂੰ ਮੈਨੂੰ ਇਤਲਾਹ ਕਰਨੀ ਹੈ। ਖੈਰ ਉਹ ਨੰਬਰ ਰੱਖ ਲੈਂਦੀ ਹੈ। ਆਬਦ ਸਾਹਿਬ ਜਿਹੜੇ ਨੇ ਆਪਣੇ 2 ਐਲਕਾਰ ਜਿਹੜੇ ਨਾਲ ਗਏ ਸਨ ਉਹਨਾਂ ਨੂੰ ਉੱਥੇ ਹੀ ਸੱਜੇ ਖੱਬੇ ਤਾਇਨਾਤ ਕਰਦੇ ਨੇ ਸਿਵਲ ਕੱਪੜਿਆਂ ਦੇ ਵਿੱਚ ਕਿ ਤੁਸੀਂ ਉਹਦਾ ਧਿਆਨ ਰੱਖਣਾ ਹੈ, ਰਾਤ ਨੂੰ ਵੀ ਤੇ ਦਿਨੇ ਤੁਹਾਡੀ ਇਹੋ ਹੀ ਡਿਊਟੀ ਹੈ। ਖੈਰ ਇਹ ਉੱਥੋਂ ਨਿਕਲ ਜਾਂਦੇ ਨੇ। ਅੱਛਾ, ਜਦੋਂ ਰਸਤੇ ਜਾ ਰਹੇ ਹੁੰਦੇ ਨੇ ਤੇ ਉਹ ਬੀਬੀ ਸਫੀਆ ਜਿਹੜੀ ਹੈ ਉਹਦੀ ਕਾਲ ਆ ਜਾਂਦੀ ਆਬਦ ਬਖਸ਼ਰ ਨੂੰ ਕਿ ਉਹ ਪੁੱਛਦੀ ਹੈ ਕਿ ਤੇਰਾ ਪੂਰਾ ਨਾਂ ਕਿਤੇ ਆਬਦ ਬਖਸ਼ਰ ਤੇ ਨਹੀਂ? ਉਹ ਕਹਿੰਦਾ ਹਾਂ ਮੇਰਾ ਨਾਂ ਆਬਦ ਬਖਸ਼ਰ ਹੈ। ਕਹਿੰਦੀ ਹੈ ਫਿਰ ਇੰਜ ਕਰੋ ਤੁਸੀਂ ਵਾਪਸ ਆਓ। ਆਬਦ ਬਖਸ਼ਰ ਗੱਡੀ ਵਾਪਸ ਮੋੜ ਲੈਂਦਾ ਵੇ, ਦੁਬਾਰਾ ਉਹਦੇ ਘਰ ਚਲਾ ਜਾਂਦਾ ਹੈ। ਉਹ ਕਹਿੰਦੀ ਹੈ ਕਿ ਗੱਲ ਇਹ ਵੇ ਕਿ ਮੈਂ ਮਲੰਗੀ ਨੂੰ ਫੜਵਾ ਦੇਣੀ ਆ, ਲੇਕਿਨ ਮੇਰੀ ਇੱਕ ਸ਼ਰਤ ਹੈ। ਉਹਨੇ ਕਿਹਾ ਦੱਸ ਕੀ ਸ਼ਰਤ ਹੈ ਤੇਰੀ? ਉਹਨੇ ਕਿਹਾ ਸ਼ਰਤ ਮੇਰੀ ਇੱਕੋ ਹੀ ਹੈ ਕਿ ਜਦੋਂ ਤੁਸੀਂ ਉਹਨੂੰ ਗ੍ਰਿਫਤਾਰ ਕਰੋ ਨਾਲ ਹੀ ਉਹਨੂੰ ਮੁਕਾਬਲੇ 'ਚ ਪਾਰ ਕਰ ਦਿਓ। ਉਹਨੇ ਕਿਹਾ ਠੀਕ ਹੈ, ਉਹ ਤਾਂ ਤੇਰੇ ਨਾਲ ਉਹਦੇ ਤਲਕਾਤ ਨੇ, ਤੂੰ ਉਹਨੂੰ ਕਿਉਂ ਮਰਵਾਉਣਾ ਚਾਹੁੰਦੀ ਹੈ, ਤੈਨੂੰ ਕੀ ਮਸਲਾ ਬਣ ਗਿਆ? ਉਹਨੇ ਕਿਹਾ ਜੀ ਗੱਲ ਇਹ ਵੇ ਕਿ ਮੈਨੂੰ ਮਸਲਾ ਸਿਰਫ ਇਹ ਬਣਿਆ, ਮੇਰੇ ਨਾਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਦਾ ਤਲਕ ਹੈ, ਲੇਕਿਨ ਮੇਰੀ 11 ਵਰਿਆਂ ਦੀ ਇੱਕ ਬੱਚੀ ਹੈ, ਹੁਣ ਉਹਨੇ ਉਹਦੇ ਉੱਤੇ ਅੱਖ ਰੱਖ ਲਈ ਹੋਈ ਹੈ। ਮੈਨੂੰ ਕਹਿੰਦਾ ਕਿ ਉਹਦੇ ਨਾਲ ਮੇਰੀ ਸ਼ਾਦੀ ਕੌਰ ਔਰ ਇਹਦੇ ਤੋਂ ਡਰਦਿਆਂ ਮੈਂ ਆਪਣੀ ਬੱਚੀ ਜਿਹੜੀ ਹੈ ਉਹ ਪਿੰਡ 'ਚ ਆਪਣੇ ਰਿਸ਼ਤੇਦਾਰਾਂ ਕੋਲ ਭੇਜ ਦਿੱਤੀ ਹੈ ਔਰ ਇਹਨੂੰ ਮੈਂ ਟਾਲ ਮਟੋਲ ਤੋਂ ਕੰਮ ਲੈ ਰਹੀ ਹਾਂ ਕਿ ਬੱਚੀ ਅਜੇ ਛੋਟੀ ਹੈ, ਕੋਈ ਸਾਲ ਹੋਰ ਲੰਘ ਲਵੇ ਫਿਰ ਮੈਂ ਤੇਰਾ ਵਿਆਹ ਕਰ ਦਿਆਂਗੀ, ਲਿਹਾਜ਼ਾ ਇਸ ਲਈ ਮੈਂ ਵੀ ਚਾਹੁੰਦੀ ਹਾਂ ਕਿ ਇਹਦੇ ਤੋਂ ਜਾਨ ਛੁੱਟ ਜਾਏ। ਠੀਕ ਹੈ ਜੀ। ਖੈਰ ਉਹ ਆਬਦ ਬਖਸ਼ਰ ਸਾਹਿਬ ਉੱਥੋਂ ਚਲੇ ਜਾਂਦੇ ਨੇ। ਦਿਨ ਗੁਜ਼ਰਦੇ ਪਏ ਨੇ ਔਰ ਦੋਵੇਂ ਐਲਕਾਰ ਜਿਹੜੇ ਨੇ ਉੱਥੇ ਬਦਸਤੂਰ ਤਾਇਨਾਤ ਨੇ, ਉਹਨਾਂ ਅੱਖ ਰੱਖੀ ਹੋਈ ਹੈ। ਉਹ ਰੋਜ਼ਾਨਾ ਇਹਨੂੰ ਫੋਨ ਕਰਦਾ ਹੈ ਜਵੇਦ ਮਲੰਗੀ ਸਫੀਆ ਨੂੰ ਕਿ ਮੈਂ ਅੱਜ ਆ ਰਿਹਾ ਵਾਂ, ਲੇਕਿਨ ਉਹ ਆਉਂਦਾ ਨਹੀਂ। ਸਫੀਆ ਜਿਹੜੀ ਉਹ ਰੋਜ਼ਾਨਾ ਮਾਲੂਮਾਤ ਆਬਦ ਬਖਸ਼ਰ ਸਾਹਿਬ ਨੂੰ ਦੇ ਰਹੀ ਹੈ ਕਿ ਅੱਜ ਵੀ ਉਹਨੇ ਮੈਨੂੰ ਫੋਨ ਕੀਤਾ ਆ ਰਿਹਾ, ਅੱਜ ਵੀ ਉਹਨੇ ਫੋਨ ਕੀਤਾ ਆ ਰਿਹਾ, ਲੇਕਿਨ ਆਉਂਦਾ ਨਹੀਂ ਪਿਆ। ਇੱਕ ਦਿਨ ਉਹਦਾ ਫੋਨ ਆਉਂਦਾ ਹੈ ਜਵੇਦ ਮਲੰਗੀ ਦਾ ਕਿ ਮੈਂ ਪਿਸ਼ਾਵਰ ਜਾ ਰਿਹਾ ਵਾਂ, ਉੱਥੇ ਮੇਰੇ ਕਿਸੇ ਅਜ਼ੀਜ਼ ਦੀ ਫੌਤਗੀ ਹੋ ਗਈ ਹੈ, ਮੈਂ ਉੱਥੇ ਜਾ ਰਿਹਾ ਵਾਂ ਤੇ ਅੱਜ ਮੈਂ ਨਹੀਂ ਆ ਰਿਹਾ। ਉਹ ਕਹਿੰਦੀ ਚਲੋ ਠੀਕ ਹੈ। ਖੈਰ ਉਹ ਆਬਦ ਬਖਸ਼ਰ ਨੂੰ ਦੱਸਦੀ ਹੈ ਕਿ ਅੱਜ ਉਹਦਾ ਫਿਰ ਫੋਨ ਆਇਆ ਤੇ ਉਹ ਕਹਿੰਦਾ ਕਿ ਮੈਂ ਪਿਸ਼ਾਵਰ ਜਾ ਰਿਹਾ ਵਾਂ ਤੇ ਮੈਂ ਅੱਜ ਨਹੀਂ ਆਣਾ। ਆਬਦ ਬਖਸ਼ਰ ਕਹਿੰਦਾ ਠੀਕ ਹੈ। ਆਬਦ ਬਖਸ਼ਰ ਫੌਰੀ ਤੌਰ ਤੇ ਉਹਦੇ ਘਰ ਪਹੁੰਚਦਾ ਤੇ ਉਹਨੂੰ ਕਹਿੰਦਾ ਕਿ ਅੱਜ ਉਹਨੇ ਜ਼ਰੂਰ ਆਣਾ ਹੈ। ਉਹਨੇ ਕਿਹਾ ਉਹ ਕਿਵੇਂ? ਉਹ ਤੇ ਕਹਿੰਦਾ ਪਿਆ ਮੈਂ ਪਿਸ਼ਾਵਰ ਜਾ ਰਿਹਾ, ਲੇਕਿਨ ਆਬਦ ਬਖਸ਼ਰ ਨੇ ਕਿਹਾ ਕਿ ਵੇਖ ਪਹਿਲੇ ਹੁਣ ਤੱਕ ਉਹ ਤੈਨੂੰ ਕਹਿੰਦਾ ਰਿਹਾ ਕਿ ਮੈਂ ਆਵਾਂਗਾ ਲੇਕਿਨ ਨਹੀਂ ਆਂਦਾ, ਅੱਜ ਉਹਨੇ ਨਾ ਆਉਣ ਦੀ ਤੈਨੂੰ ਇਤਲਾਹ ਦਿੱਤੀ, ਇਹਦੀ ਵਜ੍ਹਾ ਕੀ ਹੈ? ਹਾਲਾਂਕਿ ਅਗਰ ਉਹਨੇ ਨਹੀਂ ਸੀ ਆਉਣਾ ਤਾਂ ਉਹਨੂੰ ਫੋਨ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਉਹ ਪਿਸ਼ਾਵਰ ਚਲਾ ਜਾਂਦਾ। ਅੱਛਾ ਖੈਰ
ਆਬਦ ਸਾਹਿਬ ਨੇ ਜਿਹੜਾ ਹੈ ਵੇ ਉਹ ਸਾਈਡ ਦੇ ਉੱਤੇ ਬਹਿ ਕੇ ਉਹਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ। ਆਬਦ ਬਾਕਸਰ ਤੇ ਉਹਦੇ ਅਹਿਲਕਾਰਾਂ ਨੇ। ਥੋੜ੍ਹੀ ਦੇਰ ਲੰਘੀ ਹੈ ਤੇ ਮਲੰਗੀ ਉਸ ਬੀਬੀ ਸਫੀਆ ਦੇ ਘਰ ਆ ਜਾਂਦਾ ਹੈ। ਜਦੋਂ ਸਫੀਆ ਦੇ ਘਰ ਆ ਜਾਂਦਾ ਹੈ ਤੇ ਆਬਦ ਬਾਕਸਰ ਜਿਹੜਾ ਉਹਨੂੰ ਵਾਰਨ ਕਰਦਾ ਹੈ ਕਿ ਆਪਣੀ ਗ੍ਰਿਫਤਾਰੀ ਦੇ ਦੇ, ਤੂੰ ਹੁਣ ਫਸ ਚੁੱਕਿਆ, ਹੁਣ ਤੂੰ ਕਿਤੇ ਭੱਜ ਨਹੀਂ ਸਕਦਾ, ਔਰ ਮੇਰਾ ਨਾਂ ਆਬਦ ਬਾਕਸਰ ਹੈ। ਉਹ ਮੁਕਾਬਲਾ ਸ਼ੁਰੂ ਕਰ ਦਿੰਦਾ ਹੈ ਤੇ ਨਾਲ ਕੀ ਕਰਦਾ ਹੈਗਾ, ਉਹਦੀਆਂ 2 ਛੋਟੀਆਂ ਬੱਚੀਆਂ ਸਨ ਸਫੀਆ ਦੀਆਂ, ਉਹਨਾਂ ਨੂੰ ਯਰਗਮਾਲ ਬਣਾ ਲੈਂਦਾ ਹੈ। ਖੈਰ ਨਾਲ ਹੀ ਉਹ ਮੁਕਾਬਲਾ ਸ਼ੁਰੂ ਕਰ ਦਿੰਦਾ ਹੈ। ਇੱਧਰੋਂ ਪੁਲਿਸ ਜਿਹੜੀ ਹੈ ਉਹਦੇ ਤੇ ਫਾਇਰਿੰਗ ਸ਼ੁਰੂ ਕਰ ਦਿੰਦੀ ਹੈ। ਆਖਿਰਕਾਰ ਇੱਕ ਫਾਇਰ ਉਹਨੂੰ ਸੀਨੇ 'ਚ ਜਾ ਕੇ ਵੱਜਦਾ ਜਵੇਦ ਮਲੰਗੀ ਨੂੰ, ਔਰ ਉਹ ਉੱਥੇ ਡਿੱਗ ਜਾਂਦਾ ਹੈ ਤੇ ਪੁਲਿਸ ਜਾ ਕੇ ਉਹਨੂੰ ਅਰੈਸਟ ਕਰਦੀ ਹੈ। ਇਸ ਦੌਰਾਨ ਹੀ ਉਹਦੀ ਹਲਾਕਤ ਹੋ ਜਾਂਦੀ ਹੈ।